ਲੋ ਜੀ ਯਾਰੋ, ਬੇਲੀਓ, ਮਿੱਤਰੋ, ਸੱਜਣੋ ਤੇ ਸਹੇਲੀਓ, ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ। ਤੇ ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਉਹ ਆਪਣਾ ਵਕਾਰ ਮਲਕ ਜਿਹੜਾ ਉਹਨੇ ਜਿਹੜੀ ਗੱਲ ਕੀਤੀ ਸੀ ਇੱਕ ਵਾਰੀ, ਉਹ ਬਈ ਉਹ ਸੱਚ ਸਾਬਤ ਹੋ ਰਹੀ। ਮੈਂ ਕਿਹਾ ਬਾਬਾ ਜੀ ਕਿਹੜੀ ਗੱਲ? ਬਾਬਾ ਜੀ ਕਹਿੰਦੇ ਇਹੀ ਕਿ ਉਹ ਜਿਹੜਾ ਹਰੋਂ ਉਹ ਆਇਆ ਨਹੀਂ, ਉਹ ਲਿਆਇਆ ਗਿਆ। ਮੈਂ ਕਿਹਾ ਬਾਬਾ ਜੀ ਕਿਹੜਾ ਹਰਾਮ ਦਾ ਯਾਰ? ਬਾਬਾ ਜੀ ਕਹਿੰਦੇ ਇਸ ਮੁਲਕ 'ਚ ਅੱਜ ਕੱਲ੍ਹ ਇੱਕੋ ਹੀ ਹਰਾਮ ਦਾ ਸਭ ਤੋਂ ਵੱਡਾ ਕੰਜਰ, ਬਗੈਰਤ, ਬੇਸ਼ਰਮ, ਲਾਂਤੀ ਕਿਰਦਾਰ, ਉਹ ਜਿਹਨੇ ਪੂਰਾ ਮੁਲਕ ਲਹੂ ਲੁਹਾਨ ਕਰਕੇ ਰੱਖ ਦਿੱਤਾ। ਉਹ ਪੂਰੇ ਮੁਲਕ ਦੇ ਚੀਥੜੇ ਉਡਾ ਕੇ ਰੱਖ ਛੱਡੇ ਉਹਨੇ, ਬੇੜੇ ਗਰਕ ਕਰਕੇ ਰੱਖ ਦਿੱਤੇ ਉਹਨੇ, ਤਬਾਹੀ ਬਰਬਾਦੀ ਫੈਲਾ ਕੇ ਰੱਖਤੀ ਪੂਰੇ ਮੁਲਕ 'ਚ। ਉਹ ਜਿਹੜਾ ਇੱਕੋ ਹੀ ਹਰਾਮ ਦਾ। ਮੈਂ ਕਿਹਾ ਬਾਬਾ ਜੀ ਉਹਨੇ ਹਰਾਮ ਦਾ ਨਹੀਂ ਕਿਹਾ ਸੀ, ਉਹਨੇ ਤਾਂ ਇਹੀ ਕਿਹਾ ਸੀਗਾ ਕਿ ਬਈ ਇਹ ਆਇਆ ਨਹੀਂ, ਲਿਆਇਆ ਗਿਆ, ਕਿਸੇ ਵਿੱਚ ਹਰਾਮ ਦਾ ਆਪੇ ਪਾ ਰਿਹਾ। ਬਾਬਾ ਜੀ ਕਹਿੰਦੇ ਬਈ ਉਹ ਕੰਮ ਹੀ ਇਹੋ ਜਿਹੇ ਕਰ ਰਿਹਾ, ਹੁਣ ਕੀ ਕਰੀਏ, ਪਾਉਣਾ ਪੈਂਦਾ। ਖੈਰ ਬਾਬਾ ਜੀ ਪਾ ਸਕਦੇ ਆ। ਅਤੇ ਬਾਬਾ ਜੀ ਕਹਿੰਦੇ ਕਿ ਬਈ ਉਹ ਜਿਹੜਾ ਕੰਮ ਸੀ ਨਾ, ਵਾਕਈ ਜੋ ਹਾਲਤ ਕਸ਼ਮੀਰ ਦੇ ਵਿੱਚ ਹੁਣ ਦੇਖਣ ਨੂੰ ਮਿਲ ਰਹੀ ਹੈ ਸਾਨੂੰ, ਜੋ ਪੰਜਾਬ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀ ਹੈ, ਜੋ ਹਰ ਜਗ੍ਹਾ 'ਤੇ ਪੂਰੇ ਮੁਲਕ 'ਤੇ ਜ਼ੁਲਮ, ਬਰਬਰੀਅਤ, ਜਬਰ, ਗੋਲੀਆਂ ਮਾਰ ਦਿਓ, ਖ਼ਤਮ ਕਰ ਦਿਓ, ਸਵਾਲ ਕਰਨ ਵਾਲੇ ਨੂੰ ਜਿਹੜਾ ਨਾ ਉਹ ਹਥਕੜੀਆਂ ਲਾ ਲਓ, ਜੇਲ੍ਹਾਂ 'ਚ ਪਾ ਲਓ, ਗਾਇਬ ਕਰ ਦਿਓ, ਗੋਲੀਆਂ ਮਾਰ ਦਿਓ, ਸ਼ਹੀਦ ਕਰ ਦਿਓ, ਕਬਰ 'ਚ ਉਤਾਰ ਦਿਓ। ਉਹ ਬਈ ਇਸ ਤਰ੍ਹਾਂ, ਜਿਸ ਤਰ੍ਹਾਂ, ਮੇਰਾ ਮਤਲਬ ਜਾਨਵਰਾਂ ਨਾਲ ਸਲੂਕ ਨਹੀਂ ਕੀਤਾ ਜਾਂਦਾ, ਜੋ ਇਨਸਾਨਾਂ ਨਾਲ ਸਲੂਕ ਬਰਪਾ ਕੀਤਾ। ਅਤੇ ਇਹ ਦੇਖ ਕੇ ਸਮਝ ਆਉਂਦੀ ਹੈ ਕਿ ਵਾਕਈ ਇਹ ਖੰਜ਼ੀਰ ਜਿਹੜਾ ਇਹ ਆਇਆ ਨਹੀਂ, ਇਹ ਲਿਆਇਆ ਗਿਆ। ਉਹ ਲਿਆ ਕੇ ਇੱਥੇ ਬਿਠਾਇਆ ਗਿਆ ਤਾਂ ਕਿ ਤਬਾਹੀ ਔਰ ਪਲੱਸ ਬਰਬਾਦੀ ਫੇਰ ਦੇਵੇ ਸਾਰੇ ਮੁਲਕ ਦੀ। ਕਸ਼ਮੀਰ ਨੂੰ ਦੇਖ ਕੇ ਜੋ ਉੱਥੇ ਵਿਚਾਰੇ ਮਾਸੂਮ ਲੋਕ ਜਿਹੜੇ ਨੇ ਉਹ ਸ਼ਹੀਦ ਹੋ ਰਹੇ ਨੇ, ਉਹਨਾਂ ਦੀਆਂ ਜਿਹੜੀਆਂ ਨੇ ਫੈਮਲੀਆਂ, ਉਹ ਜਨਾਬ ਦੁਹਾਈਆਂ ਦੇ ਰਹੀਆਂ ਕਿ ਕਮ ਸੇ ਕਮ ਸਾਨੂੰ ਮਈਅਤ ਹੀ ਦੇ ਦਿਓ। ਮਈਅਤ ਤੱਕ ਵੀ ਨਹੀਂ ਦੇ ਰਹੇ, ਸਿਰਫ ਉਹਨਾਂ ਨੂੰ ਦੱਸਿਆ ਜਾ ਰਿਹਾ ਮੈਸੇਜ ਕਰਕੇ ਕਿ ਵੀ ਆਹ ਤੁਹਾਡੇ ਲੋਕ ਜਿਹੜੇ ਆ ਉਹ ਅਸੀਂ ਗੋਲੀਆਂ ਨਾਲ ਖ਼ਤਮ ਕਰ ਦਿੱਤੇ ਆ, ਅਤੇ ਆਹ ਬਸ ਹੁਣ ਉਹ ਜਿਹੜਾ ਤੁਸੀਂ ਦੁਆ ਕਰ ਲਓ ਉਹਦੇ ਵਾਸਤੇ, ਹੋਰ ਕੁਛ ਨਹੀਂ। ਉਹ ਕਹਿੰਦੇ ਮਈਅਤ, ਕਹਿੰਦੇ ਭਾਈ ਮਈਅਤ ਕੋਈ ਨਹੀਂ, ਹੋ ਗਿਆ, ਕੋਈ ਨਹੀਂ ਦੇ ਰਹੇ। ਆਹ ਬਗੈਰਤੀ, ਬੇਸ਼ਰਮੀ, ਆ ਜ਼ੁਲਮ, ਆ ਜਬਰ ਉੱਥੇ ਹੋ ਰਿਹਾ, ਸਿੱਧੀਆਂ ਡਾਇਰੈਕਟ ਗੋਲੀਆਂ ਮਾਰੀਆਂ ਜਾ ਰਹੀਆਂ। ਕਿਉਂ? ਸਿਰਫ ਇਸ ਕਰਕੇ ਕਿ ਸਿਰਫ ਉਹ ਆਪਣਾ ਹੱਕ ਮੰਗ ਰਹੇ ਸੀਗੇ, ਪੁਰਅਮਨ ਲੋਕ ਸੀਗੇ, ਹਾਂਜੀ। ਔਰ ਅੱਜ ਹੁਣ ਵੀ ਪੁਰਅਮਨ ਤੌਰ 'ਤੇ ਬਾਹਰ ਨਿਕਲੇ ਹੋਏ, ਲੇਕਿਨ ਫਾਇਰਿੰਗ ਹੋ ਰਹੀ, ਸਿੱਧੀਆਂ ਗੋਲੀਆਂ ਚਲਾ ਰਿਹਾ। ਆਹ ਜ਼ੁਲਮ, ਆਹ ਜਬਰ ਦੇਖ ਕੇ ਸਮਝ ਆਉਂਦੀ ਹੈ ਸਾਨੂੰ ਕਿ ਬਈ ਇਹ ਵਾਕਈ ਉਸ ਗੱਲ ਉਹਦੀ ਸੱਚੀ ਹੈ, ਵਕਾਰ ਮਲਕ ਦੀ, ਕਿ ਬਈ ਆਇਆ ਨਹੀਂ, ਇਹਨੂੰ ਇਸੇ ਕੰਮ ਵਾਸਤੇ ਲਿਆਇਆ ਗਿਆ ਕਿ ਤੋੜ ਕੇ ਰੱਖਦੇ ਪਾਕਿਸਤਾਨ ਨੂੰ, ਅੰਦਰੋਂ ਜੜ੍ਹਾਂ ਉਖੇੜ ਕੇ ਰੱਖਦੇ, ਖ਼ਤਮ ਕਰਦੇ, ਬਰਬਾਦੀ ਫੇਰਦੇ, ਤਬਾਹੀ ਫੇਰਦੇ, ਛੋਟੇ ਛੋਟੇ ਬੰਗਲਾਦੇਸ਼ ਬਣਾ ਦੇ ਇੱਥੇ। ਆ ਉਹੀ ਕਰ ਰਿਹਾ, ਉਹੀ ਨਫ਼ਰਤ ਦੇ ਬੀਜ ਬੋ ਰਿਹਾ। ਔਰ ਹੈਰਾਨਗੀ ਵਾਲੀ ਗੱਲ ਆ ਕਿ ਇਹਨੂੰ ਰੋਕਣ ਵਾਲੇ ਵੀ ਕੋਈ ਨਹੀਂ। ਹਾਂ, ਸਭ ਨੂੰ ਆਪਣੀ ਆਪਣੀ ਨੌਕਰੀ ਦੀ ਫਿਕਰ ਆ, ਸਭ ਆਪਣੀ ਜਿਹੜਾ ਨਾ ਉਹ ਮੈਂ ਦੇ ਵਿੱਚ ਮਗਨ ਆ, ਆਪਣਾ ਜ਼ਿੰਦਗੀ ਜਿਹੜੀ ਹੈ ਨਾ ਉਹ ਇੰਜੋਏ ਕਰ ਰਿਹਾ, ਉਹਨੂੰ ਬਿਹਤਰ ਬਣਾ ਰਿਹਾ। ਕੌਮ, ਮੁਲਕ ਟੁੱਟ ਰਿਹਾ, ਬੇੜਾ ਗਰਕ ਹੋ ਰਿਹਾ, ਗਰੀਬ ਮਰ ਰਿਹਾ, ਕੋਈ ਪਰੇਸ਼ਾਨੀ ਹਾਲ ਨਹੀਂ। ਲੇਕਿਨ ਬਾਬਾ ਜੀ ਕਹਿੰਦੇ ਨੇ ਕਿ ਇਹਦਾ ਇੱਕ ਬੈਕਗਰਾਊਂਡ ਵੀ ਹੈ। ਮੈਂ ਕਿਹਾ ਬਾਬਾ ਜੀ ਕਿਹਦਾ ਆਇਆ ਗਿਆ, ਲਿਆਇਆ ਨਹੀਂ ਹੈ? ਬਾਬਾ ਜੀ ਕਹਿੰਦੇ ਹਾਂ, ਇੰਨੀ ਗੱਲ ਤਾਂ ਉਹਨੇ ਕਰ ਦਿੱਤੀ, ਲੇਕਿਨ ਅਸਲ ਵਜ੍ਹਾ ਜਿਹੜੀ ਆ ਉਹ ਮੈਂ ਤੈਨੂੰ ਦੱਸਦਾ ਕਿ ਕੁਛ ਹੋਰ ਆ, ਕਿ ਕੌਣ ਆ ਜਿਹੜਾ ਇਹਨੂੰ ਲੈ ਕੇ ਆਇਆ, ਕੌਣ ਆ ਜਿਹਨੇ ਇਹਨੂੰ ਇੱਥੇ ਲਵਾਇਆ। ਮੈਂ ਕਿਹਾ ਬਾਬਾ ਜੀ ਅਮਰੀਕਾ। ਬਾਬਾ ਜੀ ਕਹਿੰਦੇ ਨਾ ਪੁੱਤਰ, ਅਮਰੀਕਾ ਦਾ ਵੀ ਪਿਓ। ਮੈਂ ਕਿਹਾ ਬਾਬਾ ਜੀ ਨਿਤਨ ਹਰਾਮ ਦਾ। ਬਾਬਾ ਜੀ ਕਹਿੰਦੇ ਨਹੀਂ ਪੁੱਤਰ, ਉਹਦਾ ਵੀ ਪਿਓ। ਓਏ ਹੋਏ ਹੋਏ। ਮੈਂ ਕਿਹਾ ਯਾਰ ਆਹ ਗੱਲ ਜਿਹੜੀ ਹੈ ਨਾ, ਆਹ ਕਦੀ ਨਹੀਂ ਸੁਣੀ ਮੈਂ ਵੈਸੇ, ਕਿ ਕੋਈ ਹੋਰ ਬੰਦੇ ਦਾ ਨਾਮ ਆ। ਕੌਣ ਆ ਜਿਹੜਾ ਇਹਨੂੰ ਲੈ ਕੇ ਆਇਆ ਅਤੇ ਜਿਹਨੇ ਇਹਨੂੰ ਇੱਥੇ ਲਾ? ਬਾਬਾ ਜੀ ਕਹਿੰਦੇ ਤੂੰ ਸੁਣਿਆ ਹੋਣਾ ਕਿ ਦਜਾਲ ਨੇ ਆਉਣਾ। ਮੈਂ ਕਿਹਾ ਉਹ ਤਾਂ ਕੀ ਗੱਲ ਆ ਕਿ ਆਉਣਾ? ਬਾਬਾ ਜੀ ਕਹਿੰਦੇ ਇਸ ਟਾਈਮ ਦਜਾਲ ਇੱਕ ਜਜ਼ੀਰੇ 'ਚ ਬੈਠਾ। ਮੈਂ ਕਿਹਾ ਹਾਂਜੀ ਬਿਲਕੁਲ, ਉਹ ਸਾਨੂੰ ਸਮਝ ਆਉਂਦੀ ਆ, ਜਿਹੜੀ ਰਵਾਇਤ ਨੇ ਉਹਦੇ ਸਾਨੂੰ ਸਮਝ ਆਉਂਦੀ ਹੈ ਕਿ ਉਹ ਜਜ਼ੀਰੇ 'ਚ ਬੈਠਾ, ਜ਼ੰਜੀਰਾਂ ਨੂੰ ਪਈਆਂ, ਉੱਥੇ ਜਕੜਿਆ। ਬਾਬਾ ਜੀ ਕਹਿੰਦੇ ਹਾਂ। ਬਾਬਾ ਜੀ ਕਹਿੰਦੇ ਉੱਥੋਂ ਆਰਡਰ ਜਾਰੀ ਹੋਏ। ਮੈਂ ਕਿਹਾ ਨਹੀਂ। ਬਾਬਾ ਜੀ ਕਹਿੰਦੇ ਸਰ ਡਾਇਰੈਕਟ ਉਹ ਹੋਈ ਐਂ ਕਿ ਦਜਾਲ ਕਰ ਰਹੇ ਸੀ ਮੀਟਿੰਗ ਆਪਣੇ ਚੇਲਿਆਂ ਨਾਲ, ਕਿਉਂਕਿ ਹੁਣ ਉਹਦੀ ਆਮਦ ਬੜੀ ਕਰੀਬ ਆ। ਕਿਉਂਕਿ ਜੋ ਦੁਨੀਆ ਦੇ ਹਾਲਾਤ ਹੋ ਰਹੇ ਆ ਨਾ, ਇਹ ਬੜੀ ਤੇਜ਼ੀ ਨਾਲ ਆਖਰ ਆਪਣੇ ਐਂਡ 'ਚ ਜਾ ਰਹੀ ਹੈ, ਆਖਰ 'ਚ ਜਾ ਰਹੀ ਹੈ ਦੁਨੀਆ, ਖ਼ਤਮ, ਕੰਮ ਸ਼ੁੱਧ ਹੋਣਾ ਲੱਗਦਾ। ਅਤੇ ਉਹ ਬਾਬਾ ਜੀ ਕਹਿੰਦੇ ਨੇ ਕਿ ਉਹ ਮੀਟਿੰਗ ਬੁਲਾਉਂਦਾ ਇਸ ਟਾਈਮ। ਫਿਰ ਉਹ ਮੀਟਿੰਗ ਬੁਲਾ ਕੇ ਕਿ ਲੋ ਜੀ ਆਖਰੀ ਮਰਾਹਿਲ ਨੇ, ਹੁਣ ਮੈਂ ਜਾਣਾ, ਉਹਦਾ ਜਿਹੜਾ ਆਮਦ ਉਹਦੀ ਹੋਣੀ ਆ।
ਤੇ ਬਾਬਾ ਜੀ ਕਹਿੰਦੇ ਉਹ ਮੀਟਿੰਗ ਬੁਲਾ ਕੇ ਉਹਨੇ ਬੁਲਾਈ, ਮੀਟਿੰਗ ਬੁਲਾ ਕੇ ਬੈਠਾ ਤੇ ਉਹਨੇ ਕਿਹਾ ਕਿ ਹਾਂਜੀ ਕੀ ਹਿਸਾਬ ਕਿਤਾਬ ਹੈ ਦੁਨੀਆ 'ਚ। ਤੇ ਉਹਨਾਂ ਨੂੰ ਦੱਸਿਆ ਗਿਆ ਉਹਦੇ ਚੇਲਿਆਂ ਨੇ ਕਿ ਜਨਾਬ ਆਪਣਾ ਅਮਰੀਕਾ ਆਪਣੀ ਮੁੱਠੀ ਦੇ ਵਿੱਚ ਆ, ਆਪਣਾ ਇੱਕ ਜਿਹੜੇ ਆਪਣੇ ਬੱਚੇ ਨੇ ਉੱਥੇ ਖਾਸ ਤੌਰ 'ਤੇ ਇਸਤਕਬਾਲ ਵਾਸਤੇ ਤੁਹਾਡੇ ਤਿਆਰ ਖੜੇ ਨੇ। ਆਪਣਾ ਨਿਤਨ ਹਰਾਮਜ਼ਾਦੇ ਹੋ ਰਹੇ ਸਾਰੇ ਸਿਹੂਣੀ ਜਿਹੜੇ ਨੇ ਇਹ ਵੀ ਤਿਆਰ ਖੜੇ ਆ ਸਾਰੇ, ਅਤੇ ਬਾਕੀ ਵੀ ਨਾਲ ਮਿਲਾ ਲਾਂਗੇ ਨੇਟੋ ਨੂਟੋ ਇਹ ਉਹ ਸਾਰਾ ਕੁਛ ਆ। ਅਤੇ ਉਹ ਕਹਿਣ ਲੱਗਾ ਉਹ ਤਾਂ ਠੀਕ ਹੈ, ਲੇਕਿਨ ਆ ਜਿਹੜੇ ਆਪਣਾ ਮੁਸਲਮਾਨ ਜਿਹੜੇ ਲੋਕ ਆ ਇਸਲਾਮੀ ਫੌਜਾਂ ਜਿਹੜੀਆਂ ਇਹਨਾਂ ਦੀ ਕੀ ਪੋਜੀਸ਼ਨ। ਅਤੇ ਉਹਨੂੰ ਦੱਸਿਆ ਗਿਆ ਕਿ ਵੀ ਸਾਰੀਆਂ ਠੋਸ ਨੇ, ਸਾਰਿਆਂ 'ਤੇ ਜਿਹੜਾ ਨਾ ਸਾਡਾ ਹੁਕਮ ਚੱਲਦਾ ਵਾ, ਸਾਰਿਆਂ ਨੂੰ ਅਸੀਂ ਕਬਜ਼ੇ 'ਚ ਰੱਖਿਆ ਹੋਇਆ ਵਾ। ਹਾਂ, ਅਤੇ ਇਹਨਾਂ 'ਚ ਕੋਈ ਖਤਰਾ ਨਹੀਂ। ਹਾਂ, ਇੱਕ ਫੌਜ ਹੈ ਉਸ 'ਤੇ ਥੋੜ੍ਹਾ ਜਿਹਾ ਖਤਰਾ ਸੀਗਾ ਪਹਿਲੇ, ਲੇਕਿਨ ਉਹ ਵੀ ਅਸੀਂ ਜਿਹੜਾ ਨਾ ਹਿਸਾਬ ਕਿਤਾਬ ਬਰਾਬਰ ਕਰ ਦਿੱਤਾ। ਉੱਥੇ ਸੀ ਕਿ ਆਪਣਾ ਬੰਦਾ ਜਿਹੜਾ ਨਾ ਚੁਣਿਆ ਹੋਇਆ ਲਾਇਆ, ਉਹਦਾ ਨਾਮ ਬਾਜਵਾ। ਇਹ ਬਾਜਵੇ ਦੌਰ ਦੀ ਗੱਲ ਹੋ ਰਹੀ ਹੈ। ਬਾਜਵਾ ਲੱਗਾ ਅਤੇ ਇਹ ਜਿਹੜਾ ਨਾ ਆਪਣਾ ਸਾਨੂੰ ਅੱਛਾ ਸਰਵ ਕਰੇਗਾ ਅਤੇ ਕੋਈ ਮੁਸ਼ਕਿਲ ਨਹੀਂ, ਤੁਸੀਂ ਆਇਓ ਸਾਹਮਣੇ। ਹਾਂ, ਅਤੇ ਦਜਾਲ ਨੇ ਕਿਹਾ ਕਿ ਨਹੀਂ ਵੀ ਇਹ ਬਗੈਰਤ ਬੇਸ਼ਰਮ ਜਿਹਾ ਆਦਮੀ ਆ, ਇਹਦਾ ਦਿਮਾਗ ਖਰਾਬ ਆ, ਇਹ ਲਾਲਚੀ ਆਦਮੀ ਆ, ਇਹ ਦਿਲੋਂ ਮੇਰੇ ਨਾਲ ਨਹੀਂ ਹੋਏਗਾ। ਇਸ ਬਗੈਰਤ 'ਤੇ ਪ੍ਰੈਸ਼ਰ ਪਿਆ ਤੇ ਕਿਤੇ ਮੁੱਕਰ ਨਾ ਜਾਏ। ਉਹਨੇ ਕਿਹਾ ਕਿ ਨਹੀਂ, ਇਸ ਬਗੈਰਤ ਬੇਸ਼ਰਮ ਨੂੰ ਹਟਾਓ, ਹਾਂ ਬਾਜਵੇ ਨੂੰ, ਅਤੇ ਇਹਦੀ ਜਗ੍ਹਾ 'ਤੇ ਮੇਰਾ ਆਪਣਾ ਖਾਸ ਇੱਕ ਬੰਦਾ ਲਾਓ ਜਿਹੜਾ ਸ਼ੁਰੂ ਦਿਨ ਤੋਂ ਮੇਰੀ ਪੂਜਾ ਪਾਠ ਕਰਦਾ ਫਿਰਦਾ, ਹਾਂ ਮੇਰੇ ਨਗਮੇ ਗਾਉਂਦਾ ਫਿਰਦਾ, ਖੁਫੀਆ ਤੌਰ 'ਤੇ ਰਾਤ ਨੂੰ ਬਹਿ ਕੇ ਮੇਰਾ ਨਾਮ ਜਪਦਾ। ਦਜਾਲ ਆਏਗਾ, ਮੈਂ ਫੁੱਲਾਂ ਨਾਲ ਧਰਤੀ ਸਜਾਵਾਂਗਾ, ਉਹਨੂੰ ਦਿਲ ਵਾਲੇ ਰੰਗ ਵਾਲੇ ਪਲੰਗ 'ਤੇ ਬਿਠਾਵਾਂਗਾ। ਹਾਂ, ਇੱਦਾਂ ਦੇ ਗਾਣੇ ਕਹਿੰਦਾ ਗਾ ਰਿਹਾ। ਮੈਂ ਕਿਹਾ ਬਾਬਾ ਜੀ ਕੀ ਸਟੋਰੀ ਸੁਣਾਈ। ਬਾਬਾ ਜੀ ਕਹਿੰਦੇ ਯਾਰ ਤੈਨੂੰ ਖਬਰ ਦੇ ਰਿਹਾ ਯਾਰ, ਆਪਣਾ ਹਵਾਈ ਖਬਰ ਦੇ ਰਿਹਾ। ਬਾਬਾ ਜੀ ਦੀ ਖਬਰ ਹਵਾਈ ਹੁੰਦੀ। ਅਤੇ ਬਾਬਾ ਜੀ ਕਹਿੰਦੇ ਉਹਨੇ ਕਿਹਾ ਕਿ ਲੋ ਜੀ ਆ ਮੇਰਾ ਆਪਣਾ ਬਚਪਨ ਤੋਂ ਮੇਰਾ ਮਰੀਦ ਆ, ਇੱਕ ਮੇਰਾ ਚੇਲਾ, ਇਹਨੂੰ ਲਾਓ ਉੱਥੇ। ਹਾਂ, ਇਹ ਲੱਗੇਗਾ ਅਤੇ ਆ ਫਿਰ ਜਿਹੜਾ ਨਾ ਬਖੀਏ ਦੇੜੇਗਾ ਉੱਥੇ, ਜਿਹੜਾ ਥੋੜ੍ਹਾ ਬਹੁਤ ਉਹਦੇ ਲੋਕ ਵੀ ਜਿਹੜੇ ਆਵਾਮ ਵੀ ਜਿਹੜੀ ਕਿ ਮੇਰੇ ਖਿਲਾਫ ਬੋਲਦੀ ਆ ਹੈ ਉੱਥੇ ਅਜੇ ਵੀ ਜੁਮੇ ਦੇ ਖੁਤਬਿਆਂ ਦੇ ਵਿੱਚ ਕਹਿੰਦਾ ਮੇਰਾ ਜ਼ਿਕਰ ਹੁੰਦਾ। ਅਤੇ ਉਹ ਮੌਲਵੀ ਜਿਹੜੇ ਉਹ ਵੀ ਜਿਹੜੇ ਨਾ ਆਪਣਾ ਹੈ ਤੇ ਆਪਣੇ, ਲੇਕਿਨ ਉਹਨਾਂ 'ਚ ਵੀ ਕੁਛ ਜਿਹੜੇ ਹਜੇ ਵੀ ਵਿੰਗੇ ਨੇ ਉਹਨਾਂ ਨੂੰ ਸਿੱਧੇ ਕਰੇਗਾ ਹੈ ਜੀ। ਅਤੇ ਬਾਕੀ ਜਿਹੜੇ ਆਪਣਾ ਜਿਨ੍ਹਾਂ ਨੂੰ ਆਪਣਾ ਹੱਕ ਸੱਚ ਬੋਲਣ ਦਾ ਬੜਾ ਸ਼ੌਕ ਆ, ਜਿਨ੍ਹਾਂ ਨੂੰ ਆਪਣੇ ਰਾਈਟਸ ਲੈਣ ਦਾ ਬੜਾ ਸ਼ੌਕ ਆ, ਜਿਹੜੇ ਆਪਣੇ ਹਕੂਕ ਦੀ ਆਵਾਜ਼ ਚੁੱਕਦੇ ਆ, ਉਹਨਾਂ ਨੂੰ ਵੀ ਜ਼ਿੰਦਾ ਦਰਗੋਰ ਕਰੇਗਾ। ਉਹ ਮੇਰਾ ਆਪਣਾ ਬੰਦਾ, ਉਹਨੂੰ ਲਾਓ। ਬਾਬਾ ਜੀ ਕਹਿੰਦੇ ਉਹ ਫਿਰ ਜਨਾਬ ਉਹਦੇ ਚੇਲੇ ਨਿਕਲੇ ਬਾਹਰ ਅਤੇ ਉਹਨਾਂ ਨੇ ਜਨਾਬ ਫਿਰ ਇਹਨੂੰ ਲਿਆ ਕੇ ਇੱਥੇ ਸਭ ਤੋਂ ਵੱਡਾ ਹਰਾਮ ਦਾ ਜਿਹੜਾ ਦਜਾਲ ਦਾ ਬੱਚਾ, ਆਪਣਾ ਨਿੱਕਾ ਬੱਚਾ, ਉਹਨੂੰ ਇੱਥੇ ਲਾਇਆ। ਬਾਬਾ ਜੀ ਕਹਿੰਦੇ ਉਹ ਹੁਣ ਲੱਗਾ ਅਤੇ ਉਹ ਹੁਣ ਤਬਾਹੀ ਮਚਾ ਰਿਹਾ। ਉਹ ਜਿਹੜੇ ਵੀ ਦਜਾਲ ਦੇ ਅਹਿਕਾਮਾਤ ਆਉਂਦੇ ਆ ਉਹਦੇ 'ਤੇ ਅਮਲ ਕਰਦਾ, ਲਾਸ਼ਾਂ ਵਿਛਾ ਦਿੰਦਾ, ਨਿਹੱਤੇ ਮਾਸੂਮ ਲੋਕਾਂ 'ਤੇ ਫਾਇਰਿੰਗ ਕਰਵਾ ਦਿੰਦਾ, ਹਾਂਜੀ, ਔਰ ਮੁਲਕ ਨੂੰ ਤਬਾਹੋ ਬਰਬਾਦ ਕਰਕੇ ਰੱਖ ਦਿੱਤਾ। ਕਿਉਂਕਿ ਦਜਾਲ ਚਾਹੁੰਦਾ ਹੈ ਕਿ ਜਦੋਂ ਉਹ ਆਵੇ ਤਾਂ ਇਹ ਮੁਲਕ ਜਿਹੜਾ ਥੋੜ੍ਹਾ ਜਿਹਾ ਉੱਠ ਸਕਦਾ, ਥੋੜ੍ਹੀ ਜਿਹੀ ਮੁਜ਼ਾਹਮਤ ਕਰ ਸਕਦਾ, ਹਾਂਜੀ, ਅਤੇ ਉਹਨੂੰ ਵੀ ਲੰਮਾ ਪਾ ਦੇ। ਮੈਂ ਕਿਹਾ ਬਾਬਾ ਜੀ ਇਹ ਵੀ ਗੱਲਾਂ ਹੀ ਬਣੀਆਂ ਹੋਈਆਂ, ਕਾਹਦਾ ਮੁਜ਼ਾਹਮਤ, ਇਹ ਲੋਕ ਹੈ ਇੱਦਾਂ ਦੇ ਮੁਜ਼ਾਹਮਤ ਕਰਨ। ਉਹ ਜਿਹੜੇ ਦਜਾਲ ਦੇ ਇੱਕ ਛੋਟਾ ਜਿਹਾ ਸ਼ੁੱਧਨਾ ਇੱਕ ਬੰਦੂਕ ਬਰਦਾਰ ਕੋ ਡਰ ਗਏ, ਹਾਂਜੀ, ਉਹ ਡਰ ਕੇ ਲੁਕਦੇ ਫਿਰਦੇ ਮੁਰਗੀਆਂ ਵਾਂਗੂ ਇੱਕ ਦੂਜੇ 'ਚ ਵੜਦੇ ਫਿਰ ਰਹੇ ਆ। ਉਹ ਬਈ ਇਹਨਾਂ ਕੋਲ ਡਰ ਗਏ ਅਤੇ ਉਹ ਮੇਰਾ ਮਤਲਬ ਕਿ ਦਜਾਲ ਦੀ ਫੌਜ ਕੋਲ ਜਿਹੜੇ ਡਰ ਗਏ ਉਹ ਦਜਾਲ ਨੂੰ ਵੈਸੇ ਹੀ ਸਰੈਂਡਰ ਕਰ ਦੇਣਗੇ। ਉਹਨਾਂ ਨੇ ਵੈਸੇ ਹੀ ਕਹਿ ਦੇਣਾ ਕਿ ਭਾਅ ਜੀ ਸਾਡਾ ਮਾਈ ਬਾਪ। ਬਾਬਾ ਜੀ ਕਹਿੰਦੇ ਹਾਂ ਉਹ ਤਾਂ ਗੱਲ ਠੀਕ ਆ, ਐਸੇ ਕਰਕੇ ਇਹਨੂੰ ਭੇਜਿਆ ਗਿਆ, ਲਾਇਆ ਗਿਆ ਕਿ ਵੀ ਇੰਨਾ ਕੁ ਡਰਾ ਦਿਓ ਇਹਨਾਂ ਨੂੰ ਬੰਦੂਕ ਤੋਂ, ਇਹਨਾਂ ਨੂੰ ਇੰਨਾ ਕੁ ਡਰਾ ਦਿਓ ਮੌਤ ਤੋਂ, ਇਹਨਾਂ ਨੂੰ ਇੰਨਾ ਕੁ ਡਰਾ ਦਿਓ ਆਹ ਜ਼ੁਲਮ ਜਬਰ ਤੋਂ ਕਿ ਥਰ ਥਰ ਕੰਬਣ। ਅਤੇ ਆਹ ਛੋਟੀ ਛੋਟੀ ਜਿਹੜੇ ਉਹਦੇ ਸ਼ਤੂੰਗੜੇ ਇਹਨਾਂ ਕੋਈ ਥਰ ਥਰ ਕੰਬਣ। ਅਤੇ ਜਦੋਂ ਦਜਾਲ ਆ ਗਿਆ, ਆਪ ਜਦੋਂ ਆਏਗਾ ਅਤੇ ਸਾਰੇ ਸਜਦਾ ਰੇਸ ਹੋ ਜਾਣਗੇ। ਹਾਂ ਯਾਰ ਬਾਬਾ ਜੀ ਕਹਿੰਦੇ ਨੇ ਕਿ ਸਭ ਤੋਂ ਅਹਿਮ ਗੱਲ ਜਿਹੜੀ ਆ ਉਹ ਇਹ ਵਾ ਕਿ ਜਦੋਂ ਹੀ ਦਜਾਲ ਦੀ ਆਮਦ ਹੋਏਗੀ, ਆ ਜਿਹੜਾ ਸਭ ਤੋਂ ਵੱਡਾ ਹਰਾਮ ਦਾ ਮੈਂ ਕਿਹਾ ਬਾਬਾ ਜੀ ਕਹਿੰਦੇ ਇਹਨੂੰ ਉਹ ਆਪਣਾ ਫੀਲਡ ਮਾਰਸ਼ਲ ਬਣਾਏ। ਹੋਰ ਮੈਂ ਕਿਹਾ ਲੱਗ ਗਈ ਸਮਝ। ਬਾਬਾ ਜੀ ਕਹਿੰਦੇ ਹਾਂ ਹੁਣ ਉਹ ਕੀ ਕਰ ਰਿਹਾ, ਹੁਣ ਉਹ ਪੂਰੀ ਜਿਹੜੀ ਉਹਦੀ ਫੌਜ ਆ, ਉਹਦੇ ਬੰਦੇ ਕਰਿੰਦੇ ਆ, ਉਹ ਆਪਣੀ ਪੂਰੀ ਫੌਜ ਤਿਆਰ ਕਰ ਰਿਹਾ ਆ ਜ਼ੁਲਮ ਸਿਤਮ ਕਰਕੇ ਕਿ ਵੀ ਯਾਰ ਨੋਰਮਲ ਆ, ਕੋਈ ਗੱਲ ਨਹੀਂ, ਤੁਹਾਨੂੰ ਆਰਡਰ ਦਿੰਦੇ ਹਾਂ, ਤੁਹਾਨੂੰ ਤਨਖਾਹ ਵੀ ਦਿੰਦੇ ਹਾਂ, ਤੁਹਾਨੂੰ ਪਲਾਟ ਵੀ ਦਿਆਂਗੇ, ਤੁਹਾਨੂੰ ਸਾਰਾ ਕੁਝ ਦਿੱਤੀਆਂ ਫੈਸਿਲਿਟੀਆਂ, ਅਤੇ ਗੱਲ ਮੰਨੋ। ਅਤੇ ਉਹ ਕਹਿੰਦਾ ਕਿ ਹਾਂ ਦਜਾਲ ਕਾ ਹੁਕਮ ਚਲੇਗਾ। ਉਹ ਦਜਾਲ ਦਾ ਜਿਹੜਾ ਹੁਕਮ ਆਉਂਦਾ ਉਹ ਫਿਰ ਆਪਣਾ ਪੂਰਾ ਜਿਹੜਾ ਕੁੰਬਾ ਉਹਨੂੰ ਤਿਆਰ ਕਰ ਰਿਹਾ ਜ਼ੁਲਮ ਜਬਰ ਕਰਵਾ ਕੇ ਕਿ ਵੀ ਜਦੋਂ ਹੀ ਦਜਾਲ ਆਏ ਅਤੇ ਇਹ ਇਸ ਤਰ੍ਹਾਂ ਤਿਆਰ ਹੋਣ
ਕਿ ਮੇਰੇ ਨਾਲ ਬਿਲਕੁਲ ਸਜਦਾ ਰੇਜ਼ ਹੋ ਜਾਣ ਦਜਾਲ ਦੇ ਕਦਮਾਂ ਦੇ ਵਿੱਚ ਜਾ ਕੇ ਉਹਦੀ ਬੈਤ ਕਰ ਲੈਣ ਤੇ ਦਜਾਲੀ ਫੌਜ ਜਿਹੜੀ ਹੈ ਨਾ ਉਹ ਇੱਕ ਵੱਡੀ ਸਾਰੀ ਜਿਹੜੀ ਹੈ ਨਾ ਆਪਣਾ ਜ਼ਬਰਦਸਤ ਕਿਸਮ ਦੀ ਉਹ ਬਣ ਜਾਵੇ, ਦਜਾਲੀ ਫੌਜ ਇਜ਼ਾਫਾ ਹੋ ਜਾਵੇ ਉਹਦੇ 'ਚ। ਉਹ ਜਨਾਬ ਇਹ ਤਿਆਰੀਆਂ ਪੂਰੀਆਂ ਤੇ ਉਹ ਦੇਖਣ ਨੂੰ ਲੱਗ ਵੀ ਰਿਹਾ ਕਿ ਵਾਕਈ ਦਜਾਲ ਦੀ ਆਮਦ ਦੀ ਤਿਆਰੀਆਂ ਕਿਸੇ ਵੀ ਵਕਤ ਜਦੋਂ ਤੁਸੀਂ ਦੇਖੋਗੇ ਕਿ ਦਜਾਲ ਦੀ ਆਮਦ ਹੋਏਗੀ ਤੇ ਇਹ ਸਭ ਤੋਂ ਵੱਡਾ ਜਿਹੜਾ ਬੇਸ਼ਰਮ ਬਗੈਰਤ ਆਦਮੀ ਹੈ ਜਿਹੜਾ ਜਿਹਨੇ ਤਬਾਹੀ ਮਚਾਈ ਆ, ਇਹ ਜਨਾਬ ਉਹਦਾ ਕਾਬਿਲ ਇਤਮਾਦ ਸਾਥੀ ਹੋਏਗਾ, ਉਹਦੇ ਖੱਬੇ ਪਾਸੇ ਜਾ ਕੇ ਬੈਠੇਗਾ ਔਰ ਇਹ ਲੋਕ ਫਿਰ ਅੱਗੇ ਜੰਗ ਕਰਨਗੇ। ਮੈਂ ਬਾਬਾ ਜੀ ਯਾਰ ਇਹਨਾਂ ਨੇ ਤੇ ਗਜ਼ਵਾ ਹਿੰਦ ਵਗੈਰਾ ਇਹ ਬਸ ਬਾਬੇ ਕਹਿੰਦੇ ਨਹੀਂ ਪੁੱਤਰ ਗਜ਼ਵਾ ਹਿੰਦ ਇਹਨਾਂ ਦੇ ਖਿਲਾਫ ਹੋਣਾ, ਇਹਨਾਂ ਨੇ ਨਹੀਂ ਲੜਨਾ, ਇਹ ਤੇ ਦਜਾਲ ਨਾਲ ਲੜਨਗੇ। ਇਹ ਹੋਰ ਆ ਉਹ ਹੋਰ ਹੈ ਜਿਹਨਾਂ ਨੇ ਉਹ ਇਹਨਾਂ ਨਾਲ ਲੜਨਾ। ਇਹ ਦਜਾਲੀ ਫੋਰਸ ਹੈ ਸਾਰੀ, ਕਿਉਂਕਿ ਦਜਾਲ ਦੇ ਕੰਮ ਨੇ ਔਰ ਚੰਦ ਟਗਿਆਂ ਤੇ ਇੱਕ ਗਲਤ ਔਰ ਜ਼ੁਲਮ ਜਿਹੜਾ ਨਾ ਉਹਦਾ ਆਰਡਰ ਲੈ ਕੇ ਤੇ ਜਨਾਬ ਜ਼ੁਲਮ ਕਰ ਰਹੇ, ਗੋਲੀਆਂ ਚਲਾ ਰਹੇ ਆ, ਸਾਰਾ ਦੇਖੋ ਮਾਸੂਮ ਲੋਕ ਮਾਰੇ। ਇਹਦਾ ਹਿਸਾਬ ਵੀ ਦੇਣਾ ਪੈਣਾ। ਇੱਦਾਂ ਦੀ ਗੱਲ ਨਹੀਂ ਉੱਥੇ ਜਾ ਕੇ ਤੁਸੀਂ ਆਖਿਰਤ ਦੇ ਵਿੱਚ ਇਹ ਨਹੀਂ ਹੋਣਾ ਕਿ ਜੀ ਮੇਰੇ ਸਾਹਿਬ ਨੇ ਕਿਹਾ ਸੀ ਗੋਲੀ ਚਲਾ ਦੇ ਤੇ ਮੈਂ ਗੋਲੀ ਚਲਾ ਦਿੱਤੀ, ਮੈਂ ਮਾਰ ਛੱਡੇ ਬੰਦੇ, ਹਾਂ ਮੈਨੂੰ ਨਹੀਂ ਪਤਾ, ਮੈਂ ਤੇ ਆਰਡਰ ਉਹਦਾ ਲੈ ਰਿਹਾ ਸੀ। ਨਾ ਪੁੱਤਰ ਨਾ, ਇੱਦਾਂ ਨਹੀਂ ਹੋਣਾ। ਉੱਥੇ ਆਰਡਰ ਇੱਥੇ ਹੋਵੇ ਜਾਂ ਉੱਥੇ ਹੋਵੇ, ਆਰਡਰ ਸਿਰਫ ਮੇਰੇ ਸੋਹਣੇ ਰੱਬ ਦਾ ਚੱਲਦਾ। ਹਾਂ, ਜਦ ਅੱਲਾ ਨੇ ਫਰਮਾਤਾ ਕੁਰਾਨ ਦੇ ਵਿੱਚ ਹਾਂਜੀ ਕਿ ਮਤਲਬ ਇੱਕ ਇਨਸਾਨੀ ਜਾਨ ਨੂੰ ਕਤਲ ਕਰਨਾ ਇੱਦਾਂ ਹੀ ਹੈ ਜਿੱਦਾਂ ਪੂਰੀ ਇਨਸਾਨੀਅਤ ਦਾ ਕਤਲ ਕਰ ਦਿੱਤਾ, ਅਤੇ ਇੱਕ ਇਨਸਾਨੀ ਜਾਨ ਨੂੰ ਬਚਾਉਣਾ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਮੇਰਾ ਮਤਲਬ ਹੈ ਕਿ ਤੁਸੀਂ ਸਾਰੀ ਇਨਸਾਨੀਅਤ ਨੂੰ ਬਚਾ ਲਿਆ। ਜਿਹੜਾ ਇੱਕ ਇਨੋਸੈਂਟ ਬੰਦਿਆਂ ਨੂੰ ਮਾਰ ਰਿਹਾ ਗੋਲੀਆਂ, ਉਹਨਾਂ ਨੂੰ ਪਤਾ ਵੀ ਨਹੀਂ, ਉਹ ਤਾਂ ਪੁਰਅਮਨ ਆ, ਉੱਥੇ ਤੁਹਾਡੇ ਨਾਲ ਲੜਨ ਨਹੀਂ ਨਿਕਲੇ, ਉੱਥੇ ਇhtਜਾਜ ਕਰ ਰਹੇ ਆਪਣਾ ਪੁਰਅਮਨ ਤੌਰ 'ਤੇ, ਉਹਨਾਂ ਨੂੰ ਗੋਲੀਆਂ ਮਾਰਤੀਆਂ ਅਤੇ ਇਹਦੇ ਹਿਸਾਬ ਦੇਣੇ ਪੈਣੇ। ਇਹ ਪੁੱਠੇ ਕਰਕੇ ਜਨਮ 'ਚ ਸੁੱਟੇ ਜਾਣਗੇ, ਯਕੀਨ ਕਰ। ਹਾਂ, ਕਿਉਂਕਿ ਆਹ ਬਗੈਰਤੀ ਬੇਸ਼ਰਮੀ ਜਿਹੜੀ ਇੱਥੇ ਕਰ ਰਹੇ ਆ ਆਪਣੀ ਤਨਖਾਹ ਵਾਸਤੇ ਕਰ ਰਹੇ ਆ ਨਾ ਕਿ ਜੀ ਸਾਨੂੰ ਤਨਖਾਹ, ਜੀ ਸਾਨੂੰ ਮਰਾਦ ਨੇ ਜੀ ਆਹ ਵੱਡੇ ਸਾਹਿਬ ਨਾਲ ਹੁਕਮ ਅਸੀਂ ਇੱਥੇ ਕਰਤਾ। ਉੱਥੇ ਨਹੀਂ, ਉੱਥੇ ਵੱਡਾ ਸਾਹਿਬ ਵੀ ਜਿਹੜਾ ਨਾ ਉਹ ਪੁੱਠਾ ਲੰਮਾ ਪਿਆ ਹੋਏਗਾ ਅਤੇ ਤੁਸੀਂ ਵੀ ਸਾਰੇ ਪੁੱਠੇ ਲੰਮੇ ਪਏ ਹੋਵੋਗੇ। ਹਾਂਜੀ, ਕਿਉਂਕਿ ਉੱਥੇ ਜਵਾਬ ਦੇਣੇ ਪੈਣੇ ਆ ਜ਼ੁਲਮ ਆ ਜਬਰ ਤੁਸੀਂ ਕਰ ਰਹੇ ਹੋ ਜਿਹੜੇ, ਇਹਦਾ ਹਿਸਾਬ ਦੇਣਾ ਪੈਣਾ ਉੱਥੇ, ਹੋਰ ਕੁਛ ਨਹੀਂ। ਅਤੇ ਉਹਦੇ ਬਾਅਦ ਜਨਾਬ ਹੁਣ ਮੈਂ ਤੁਹਾਨੂੰ ਸਮਝ ਲੱਗ ਗਈ ਹੋਣੀ ਆ ਕਿ ਬਈ ਆ ਕਿੱਥੋਂ ਆਇਆ, ਕਿਹਨੇ ਭੇਜਿਆ ਅਤੇ ਕਿਹਨੇ ਇੱਥੇ ਲਾਇਆ। ਹਾਂਜੀ, ਦਜਾਲ ਦਾ ਸਾਥੀ ਆ, ਦਜਾਲ ਨੇ ਭੇਜਿਆ ਅਤੇ ਦਜਾਲ ਨੇ ਇੱਥੇ ਲਾਇਆ ਅਤੇ ਉਹ ਦਜਾਲ ਨੂੰ ਸਰਵ ਕਰ ਰਿਹਾ ਔਰ ਮੁਲਕ ਦੇ ਟੋਟੇ ਕਰ ਰਿਹਾ, ਲਹੂ ਲੁਹਾਨ ਕਰ ਰਿਹਾ ਔਰ ਜਨਾਬ ਪੂਰੀ ਫੌਜ ਤਿਆਰ ਕਰ ਰਿਹਾ ਕਿ ਜਿੱਦਾਂ ਹੀ ਦਜਾਲ ਦੀ ਆਮਦ ਹੋਊਗੀ ਅਤੇ ਸਾਰਾ ਆਪ ਆਪਣੀ ਫੌਜ ਸਮੇਤ ਸਜਦਾ ਰੇਜ਼ ਹੋ ਕੇ ਉਹਨੂੰ ਖੁਦਾ ਤਸਲੀਮ ਕਰ ਲਏਗਾ ਅਤੇ ਦਜਾਲੀ ਫੌਜ ਦੇ ਵਿੱਚ ਇਜ਼ਾਫਾ ਕਰੇਗਾ। ਆਹ ਸਾਰੀ ਗੱਲ ਸੀ ਉਹਦੇ ਕਹਿਣ ਦੇ ਮੁਤਾਬਕ ਆਪਣਾ ਉਹਦੇ ਮਤਲਬ ਜਿਹੜਾ ਕਿ ਆਇਆ ਨਹੀਂ ਲਿਆਇਆ ਗਿਆ, ਇਹ ਮਤਲਬ ਤੁਹਾਨੂੰ ਮੈਂ ਸਮਝਾ ਦਿੱਤਾ। ਅਤੇ ਉਹਦੇ ਬਾਅਦ ਜਨਾਬ ਇੱਕ ਹੋਰ ਬੇਗੈਰਤ ਬੇਸ਼ਰਮ ਦੇਖਿਆ ਗਿਆ, ਨੀਫਾ ਪੌਡਰੀਆ। ਹਾਂਜੀ, ਨੀਫਾ ਪੌਡਰੀਆ ਕੀ ਕਹਿ ਰਿਹਾ ਜ਼ਰਾ ਸੁਣੋ। और मैं अपने सदके जाऊं अपने फील्ड मार्शल के, जिसने दुनिया में खड़े होकर कहा कि खुदा न खास्ता पाकिस्तान पर आंच आई तो फिर आधी दुनिया भी नहीं रहेगी। भाई बल्ले भी बल्ले नीफा पौडरिया जनाब चुक रहा, नीफा पौडरिया जनाब इदा चुक रहा, इदा चुक। बाबा जी कहते नहीं गलत कह गया, नीफा पौडरिया जरा चुक नहीं रहा पुत्र, ये नहीं चुकते, वो चुकते वो आ दूसरे, वो ਜਿਹੜੇ ਇਹਦੇ ਮਾਲਕ ਹੈ ਨਾ ਨੀਫੇ ਦੇ, ਨਵਾਜ਼ ਸ਼ਰੀਫ ਆਪਣਾ ਮਰੀਮ ਨਵਾਜ਼ ਬਿਕਾਰੀ ਇਹ ਉਹ ਸਾਰੇ ਨੂਰ ਲੀਗ ਵਾਲੇ, ਉਹ ਰੱਖੇ ਚੁੱਕਣ 'ਤੇ। ਬਾਬਾ ਜੀ ਕਹਿੰਦੇ ਆ ਉਹ ਚੁੱਕਣ 'ਤੇ ਰੱਖੇ ਆ, ਉਹ ਬੂਰ ਚੱਟਣ 'ਤੇ ਰੱਖੇ। ਬਾਬਾ ਜੀ ਕਹਿੰਦੇ ਇਹ ਕੋਈ ਹੋਰ ਚੀਜ਼ ਚੱਟ ਰਿਹਾ। ਮੈਂ ਕਿਹਾ ਕੀ ਮਤਲਬ? ਬਾਬਾ ਜੀ ਕਹਿੰਦੇ ਜਿੱਦਾਂ ਉਹਦਾ ਜੋਸ਼ ਉਹਦਾ ਵਲਵਲਾ ਦੇਖ ਫੀਲਡ ਮਾਰਸ਼ਲ ਲਈ, ਮੇਰਾ ਮਤਲਬ ਆ ਕਿ ਅਖੀਰ ਹੀ ਕਰਕੇ ਰੱਖ ਦਿੱਤੀ ਉਹਨੇ। ਹਾਂਜੀ, ਕਿ ਮੈਂ ਮਤਲਬ ਹੈ ਕਿ ਪਤਾ ਨਹੀਂ ਕੀ ਮੈਂ ਵੀ ਕੁਰਬਾਨ ਤੇ ਪਤਾ ਨਹੀਂ ਕੀ ਇਹ ਸਾਰਾ ਕੁਝ। ਅਤੇ ਉਹ ਐਕਚੁਅਲੀ ਗੱਲ ਜਿਹੜੀ ਨਾ ਦੂਜੀ ਹੈ ਕਿ ਉਹ ਝੱਟ ਰਿਹਾ। ਮੈਂ ਕਿਹਾ ਬਾਬਾ ਜੀ ਆ ਕੀ ਬੂਟ ਵਗੈਰਾ 'ਚ? ਬਾਬਾ ਜੀ ਕਹਿੰਦੇ ਨਹੀਂ, ਬੂਟ ਤੈਨੂੰ ਦੱਸਿਆ ਉਹ ਤਾਂ ਵੱਡੇ ਝੱਟ ਦੇ ਮਾਲਕ ਦੇ। ਬਾਬੇ ਕਹਿੰਦੇ ਇਹ ਢੂਈ ਝੱਟ ਰਿਹਾ, ਹਾਂ ਫੁੱਲ ਜ਼ਬਾਨ ਲਾ ਕੇ ਝੱਟ ਰਿਹਾ, ਸਾਫ਼ ਕਰ ਰਿਹਾ, ਸਾਫ਼ ਸੁਥਰਾਈ ਕਰ ਰਿਹਾ। ਹਾਂ ਬਾਬਾ ਜੀ ਫੀਲਡ ਮਾਰਸ਼ਲ ਨੂੰ ਤਾਂ ਪਾਣੀ ਦੀ ਵੀ ਲੋੜ ਨਹੀਂ ਹੁੰਦੀ। ਬਾਬਾ ਜੀ ਕਹਿੰਦੇ ਨਹੀਂ, ਉਹ ਜਦੋਂ ਟਾਇਲਟ ਜਾਂਦਾ ਇਹਨੂੰ ਸੱਦ ਲੈਂਦਾ ਇੱਦਾਂ ਦੇ, ਉਹ ਜਾ ਕੇ ਚੱਟ ਤੇ ਆਰਾਮਜ਼ਾਦੇ ਖੰਜ਼ੀਰ ਦਾ ਬੱਚਾ ਪੜ ਰਿਹਾ, ਦੱਲਾ ਹਰਾਮਜ਼ਾਦਾ ਖੰਜ਼ੀਰ ਆ ਚੱਟ ਰਿਹਾ ਤੇ ਖੜਾ ਹੋ ਕੇ ਸਰੇਆਮ, ਔਰ ਇਹਨੂੰ ਸ਼ਰਮ ਵੀ ਕੋਈ ਨਹੀਂ ਬਗੈਰਤ ਬੇਸ਼ਰਮ ਨੂੰ, ਕਿਉਂਕਿ ਹਾਰਿਆ ਹੋਇਆ।
ਆ ਫਾਰਮ 47 ਤੇ ਉਹਨੇ ਜਿਤਵਾਇਆ ਫੀਲਡ ਮਾਰਸ਼ਲ ਨੇ, ਤੇ ਫਿਰ ਕਿਉਂ ਨਾ ਚੱਟੇ। ਉਹ ਵੀ ਚੱਟ ਰਿਹਾ, ਉਹ ਵੀ ਥੱਲੇ ਇੱਧਰ ਸਭ ਚੱਟ ਰਿਹਾ, ਉੱਤੇ ਵੀ ਚੱਟ ਰਿਹਾ, ਥੱਲੇ ਵੀ ਚਟਈਆ ਲੱਗਿਆ ਹੋਇਆ ਸਾਰਾ। ਬਗੈਰਤੀ ਬੇਸ਼ਰਮੀ ਇੱਥੇ ਖੜੇ ਹੋ ਕੇ ਸਰੇਆਮ ਦੱਸੀ ਜਾ ਰਹੀ ਹੈ। ਔਰ ਸਾਨੂੰ ਦੱਸਿਆ ਜਾ ਰਿਹਾ ਕਿ ਭਈ ਆ ਬੜੇ ਮਹਾਨ ਤਾਂ ਹੈ, ਜੇ ਦਜਾਲ ਨੇ ਭੇਜਿਆ ਤਾਂ ਮਹਾਨ ਤਾਂ ਹੋਏਗਾ ਇਹਨਾਂ ਵਾਸਤੇ। ਇਹ ਸਾਰਾ ਦਜਾਲੀ ਟੋਲਾ ਕਰਪਟ ਬਗੈਰਤ ਬੇਸ਼ਰਮ ਲਾਂਤੀ ਕਿਰਦਾਰ ਹੈ। ਇਹਨਾਂ ਨੂੰ ਕੀ ਲੱਗੇ ਜ਼ੁਲਮ ਜਬਰ ਜਿੱਥੇ ਹੋ ਰਿਹਾ। ਦੇਖੋ ਅਗਲੇ ਖੁਸ਼ੀ ਮਨਾ ਰਹੇ, ਉੱਥੇ ਜਾਲੀ ਫਾਰਮ 47 ਨੇ ਇਹਨਾਂ ਨੂੰ ਫਿਰ ਜਿਤਵਾਤਾ ਗਿਆ ਉੱਥੇ। ਹਾਂਜੀ ਕਲੋਰੀਆ ਸਭ ਤੋਂ ਉੱਥੇ ਨਾ ਬੰਦਾ ਨਾ ਪਰਿੰਦਾ, ਪੋਲਿੰਗ ਸਟੇਸ਼ਨ ਖਾਲੀ ਪਏ, ਵੋਟ ਕੋਈ ਨਹੀਂ। ਆਹ ਕਹਿੰਦੇ ਜੀ ਨੂਨ ਲੀਗ ਜਿੱਤ ਗਈ ਨਾ ਕਰ। ਉਹ ਨੂਨ ਲੀਗ ਮਾਈ ਦੇਖੋ ਉੱਧਰ ਸ਼ਹਦਾ ਦੀਆਂ ਲਾਸ਼ਾਂ ਗਿਰੀਆਂ, ਉੱਧਰ ਜਨਾਜ਼ੇ ਉੱਠ ਰਿਹਾ, ਔਰ ਮਾਈ ਇੱਥੇ ਜਸ਼ਨ ਮਨਾ ਰਹੀ ਹੈ। ਆਹ ਮਾਈ ਦੀਆਂ ਪੋਸਟਾਂ ਦੇਖੋ ਤੁਸੀਂ, ਔਰ ਮਾਈ ਦੇ ਕਰਤੂਤ ਦੇਖੋ ਤੁਸੀਂ ਕਿ ਜਿੱਦਾਂ ਵੀ ਪਾਕਿਸਤਾਨ ਲਹੂ ਲੁਹਾਨ ਹੁੰਦਾ, ਇਹ ਲੋਕ ਖੁਸ਼ੀਆਂ ਮਨਾਉਂਦੇ ਨੇ। ਕਿਉਂਕਿ ਇਹਨਾਂ ਦਾ ਤੁਹਾਡਾ ਨਾਲ ਕੋਈ ਲੈਣਾ ਦੇਣਾ ਹੈ ਹੀ ਨਹੀਂ। ਇਹ ਜਿੱਥੋਂ ਆਏ ਆ ਆਪਣੇ ਦੂਜੇ ਮੁਲਕ ਤੋਂ, ਇਹ ਵੀ ਦਜਾਲੀ ਸਾਥੀ ਆ। ਬਾਬਾ ਕਹਿੰਦੇ ਇਹ ਦਜਾਲ ਦੀ ਮਸ਼ੂਕ ਤੇ ਨਹੀਂ। ਮੈਂ ਕਹਿੰਦੀ ਬਾਬਾ ਜੀ ਇਹ ਦਜਾਲ ਦਾ ਜਿਹੜਾ ਆਪਣਾ ਲੈਪਾ ਲਗਾ ਉਹਦੀ ਮਸ਼ੂਕ ਹੈ। ਬਾਬਾ ਜੀ ਕਹਿੰਦੇ ਹੋ ਸਕਦਾ ਇਹਨੂੰ ਉਹ ਪੇਸ਼ ਨਾ ਕਰ ਦੇਵੇ ਦਜਾਲ ਦੇ ਆਉਣ ਦੇ, ਕਿ ਲੋਕ ਤੁਸੀਂ ਹਿਸਾਬ ਲਓ।